ਗੱਲ ਨੂੰ ਸੁਣੋ। ਕੀ ਆਖਿਆ? ਗੱਲ ਨੂੰ ਸੁਣੋ। ਭਾਵੇਂ ਕੰਨ ਵਿੱਚ ਮੈਲ ਦੀਆਂ ਮਰੋੜੀਆਂ ਪਾਰੂ, ਕੰਨ ਬੰਦ ਹੋ। ਗੱਲ ਨੂੰ ਫੜੋ ਜਿਵੇਂ ਕੁੱਕੜ ਫੜੀਦਾ। ਗੱਲ ਨੂੰ ਸਮਝੋ ਭਾਵੇਂ ਸਮਝ ਨਾ ਆਏ, ਪਰ ਗੱਲ ਸੁਣੋ ਜ਼ਰੂਰ, ਸਮਝੋ ਜ਼ਰੂਰ, ਵੇਖੋ ਜ਼ਰੂਰ ਤੇ ਪਰਖੋ ਜ਼ਰੂਰ। ਅਸੀਂ ਸਾਰੇ ਯਾਰ ਬੇਲੀ ਡਾਊਨਟਾਊਨ ਦੇ ਪ੍ਰਿੰਸ ਚੌਕ 'ਚ ਬੈਠੇ ਪਕੌੜੇ ਖਾ ਰਹੇ ਸਾਂ। ਉਹ ਲੱਭਾ ਛੁਰਾ ਪਕੌੜਿਆਂ ਵਾਲਾ ਉਹ ਕਮਾ ਕਮ ਪਕੌੜੇ ਲਈ ਆ ਰਿਹਾ ਸੀ, ਅਸੀਂ ਖਾਈ ਜਾ ਰਹੇ ਸਾਂ। ਕਿਆ ਬਾਤ ਹੈ ਪਕੌੜਿਆਂ ਦੀਆਂ, ਭਾਫਾਂ ਨਿਕਲ ਰਹੀਆਂ ਪਕੌੜਿਆਂ 'ਚ। ਮੇਰੇ ਬਾਦਸ਼ਾਹ ਵਿੱਚ ਗੰਢੇ ਪਾਏ ਨੇ, ਹਰੀਆਂ ਮਿਰਚਾਂ ਪਾਈਆਂ ਨੇ, ਧਨੀਆ ਪਾਇਆ, ਲਸਣ ਪਾਇਆ, ਪਤਾ ਨਹੀਂ ਕੀ ਕੁਛ ਪਾਇਆ। ਐਡੇ ਸਵਾਦੀ ਪਕੌੜੇ ਤੇ ਉਧਾਰ ਦੇ ਪਕੌੜੇ। ਬੰਦਾ ਬੜਾ ਬੇਦੀਦ ਹੈ। ਇਸ ਲਈ ਕਿ ਇੱਕ ਵਾਰੀ ਉਧਾਰ ਦਿੰਦਾ ਤੇ ਦੂਜੀ ਵਾਰੀ ਉਧਾਰ ਮੰਗੋ ਤੇ ਅੱਗੋਂ ਅੱਖਾਂ ਕੱਢਦਾ ਹੈ। ਤੇ ਉਹਨੂੰ ਪਤਾ ਹੈ ਜੇ ਇਹਨਾਂ ਸ਼ੋਰਿਆਂ ਨੂੰ ਮੈਂ ਸਹੀ ਵੇਸਣ ਦੇ ਪਕੌੜੇ ਨਾ ਦਿੱਤੇ ਤੇ ਇਹਨਾਂ ਨੇ ਮੇਰਾ ਛਾਬਾ ਉਲਟਾ ਦੇਣਾ। ਅਸੀਂ ਪਕੌੜੇ ਖਾ ਰਹੇ ਸਾਂ ਤੇ ਉਧਰੋਂ ਗਲੀ ਮਹੱਲੇ ਦੀ ਨੁੱਕਰ ਤੋਂ ਗਾਣਿਆਂ ਦੀ ਆਵਾਜ਼ਾਂ ਆ ਰਹੀਆਂ ਸਨ। ਛੱਲਾ ਮੇਰਾ ਕਿਨੇ ਘੜਿਆ ਤੇ ਆਸ਼ਕਾਂ ਨੇ ਬੂਹ ਅੱਗੇ ਚਿੱਕ ਤਾਣ ਲਈ, ਤੇ ਹੋਰ ਵਿਆਹ ਸ਼ਾਦੀ ਦੇ ਗੀਤ। ਕੁੜੀਆਂ ਚਿੜੀਆਂ ਪਰਾਤ ਵਜਾ ਕੇ ਨੱਚੀ ਜਾ ਰਹੀਆਂ ਸਨ ਤੇ ਗਾਈ ਜਾ ਰਹੀਆਂ ਸਨ। ਤੇ ਵਿਆਹ ਕਿਹਦਾ ਸੀ? ਵਿਆਹ ਸੀ ਸ਼ਹੀਦਾਂ ਤੰਦੂਰ ਵਾਲੀ ਦਾ। ਉਹਦੇ ਵਿਆਹ ਤੇ ਕੁੜੀਆਂ ਨੱਚ ਰਹੀਆਂ ਸਨ। ਵਿਆਹ ਉਹਦਾ ਨਹੀਂ ਸੀ, ਉਹਦੀ ਧੀ ਦਾ ਸੀ ਵਿਆਹ। ਤੇ ਸ਼ਹੀਦਾਂ ਦੀ ਆਪਣੀ ਸ਼ਕਲ ਜਦੋਂ ਦੇ ਉਹਦੇ ਵਿਆਹ ਦੇ ਦਿਨ ਨੇੜੇ ਆਏ ਸਨ, ਉਹਦੀ ਕੁੜੀ ਦੇ ਵਿਆਹ ਦੇ ਦਿਨ ਨੇੜੇ ਆਏ ਸਨ, ਸ਼ਹੀਦਾਂ ਦਾ ਚਿਹਰਾ ਮੁਰਝਾ ਗਿਆ ਸੀ। ਵੇਖੋ ਤੇ ਇੰਜ ਲੱਗਦਾ ਸੀ ਜਿਵੇਂ ਫਰਾਉਨ ਦੀ ਕਿਸੇ ਮਮੀ ਵਰਗੀ ਸ਼ਕਲ ਬਣ ਗਈ ਹੈ। ਸੋਚ ਸੋਚ ਕੇ ਪਾਗਲ ਹੋ ਗਈ ਸੀ। ਇਸ ਲਈ ਕਿ ਨਾ ਉਹਦੇ ਕੋਲ ਜੇਸ ਦੇ ਪੈਸੇ ਸਨ ਤੇ ਨਾ ਬਰਾਤੀਆਂ ਲਈ ਰੋਟੀ ਖਵਾਉਣ ਦੇ ਪੈਸੇ। ਪਰੇਸ਼ਾਨ ਸੀ। ਅਸੀਂ ਉਹਦਾ ਦੁੱਖ ਸੁਣ ਕੇ, ਉਹਦੀ ਪਰੇਸ਼ਾਨੀ ਸੁਣ ਕੇ ਹੋਰ ਵੀ ਪਰੇਸ਼ਾਨ ਸਾਂ, ਹੋਰ ਵੀ ਦੁਖੀ ਸਾਂ। ਇਸੇ ਰੌਲੇ ਦੇ ਵਿੱਚ ਅਸੀਂ ਕਮਾ ਕਮ ਪਕੌੜੇ ਅੰਦਰ ਸੁੱਟੀ ਜਾ ਰਹੇ ਸਾਂ, ਖਾਈ ਜਾ ਰਹੇ ਸਾਂ। ਇਸ ਲਈ ਕਿ ਗਮ ਨੂੰ ਭੁਲਾਉਣ ਲਈ ਜਿੰਨਾ ਖਾ ਸਕਦੇ ਹੋ ਖਾਓ। ਇਸ ਲਈ ਕਿ ਗਮ ਨੇ ਤੇ ਗਮ ਹੀ ਰਹਿਣਾ ਹੈ, ਉਹਨੇ ਬੇਗਮ ਨਹੀਂ ਹੋਣਾ। ਜੇ ਬਹੁਤਾ ਗਮ ਵਧਿਆ ਤੇ ਬੇਗਮ ਤੋਂ ਬੇਗਮ ਹੋ ਜਾਣਾ ਹੈ। ਲਿਹਾਜ਼ਾ ਅਸੀਂ ਪਕੌੜੇ ਖਾ ਰਹੇ ਸਾਂ ਗਰਮਾ ਗਰਮ। ਸਾਰੇ ਪਰੇਸ਼ਾਨ, ਯਾਰ ਇਹਦਾ ਬਣੇਗਾ ਕੀ? ਪੈਸੇ ਸਾਡੇ ਕੋਲ ਇਸ ਲਈ ਨਹੀਂ ਸਨ ਕਿ ਉਹ ਉਮੀਦਾਂ ਸੂਮਣੀ ਨਹੀਂ। ਉਹ ਬੜੀ ਖਤਰਨਾਕ ਲੇਡੀ ਹੈ, ਸਾਰੀ ਉਮਰ ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਂਜਦੀ ਰਹੀ। ਰਿਟਾਇਰ ਹੋ ਕੇ ਸਾਡੇ ਵੱਸ ਆ ਪਈ, ਮਹੱਲੇ ਦੇ ਵੱਸ ਆ ਪਈ। ਤੂੰ ਟੱਪਿਆ ਤੇ ਤੇਰੇ ਕੋਲ ਸੌਦਾ ਪਾਪਾ ਮੰਗ ਲਿਆ, ਉਹ ਟੱਪਿਆ ਤੇ ਉਹਦੇ ਕੋਲੋਂ ਸੌਦਾ ਪਾਪਾ ਮੰਗ ਲਿਆ। ਪਤਾ ਨਹੀਂ ਉਹ ਜੂਆ ਖੇਡਦੀ ਸੀ ਜਾਂ ਪੈਸੇ ਕਿਸੇ ਨੂੰ ਫੜਾ ਦਿੰਦੀ ਸੀ, ਲੇਕਿਨ ਕਹਿੰਦੀ ਉਹ ਇਹੋ ਹੀ ਸੀ ਕਿ ਉਹਦਾ ਮੁੰਡਾ ਬਿਮਾਰ ਹੈ, ਉਹਦੇ ਇਲਾਜ ਲਈ ਉਸਨੇ ਉਹ ਪੈਸੇ ਇਕੱਠੇ ਕਰ ਰਹੀ ਹੈ। ਤੇ ਉਹਦਾ ਵਿਆਹ, ਤੰਦੂਰ ਵਾਲੀ ਦੀ ਧੀ ਦਾ ਵਿਆਹ, ਤੇ ਅਸੀਂ ਬਾਹਰ ਬੈਠੇ ਪਕੌੜੇ ਖਾ ਰਹੇ ਹਾਂ। ਗਾਣੇ ਚੱਲੀ ਜਾ ਰਹੇ ਨੇ, ਗਾਣੇ ਚੱਲੀ ਜਾ ਰਹੇ ਨੇ, ਕੁੜੀਆਂ ਨੱਚੀ ਜਾ ਰਹੀਆਂ ਨੇ, ਪਰਾਤ ਵੱਜੀ ਜਾ ਰਹੀ ਹੈ, ਗਾਣੇ ਚੱਲੀ ਜਾ ਰਹੇ ਨੇ ਤੇ ਅਸੀਂ ਪਕੌੜੇ ਖਾਈ ਜਾ ਰਹੇ ਹਾਂ, ਮਸਤੀ ਵਿੱਚ ਖਾਈ ਜਾ ਰਹੇ। ਸਾਡਾ ਖਿਆਲ ਸੀ ਕਿ ਇਧਰੋਂ ਇਹ ਫਰੇਮ ਖੁੱਲੇਗਾ, ਇਧਰੋਂ ਬਰਾਤ ਆਏਗੀ ਤੇ ਉਹਨੇ ਅੱਗੇ ਵੇਖੇਗੀ ਬਰਾਤ ਤੇ ਚੇਸ ਕੋਈ ਨਹੀਂ, ਖਾਣ ਪੀਣ ਦਾ ਸਮਾਨ ਕੋਈ ਨਹੀਂ। ਤੇ ਮੁੰਡੇ ਨੇ ਕਹਿਣਾ ਮੌਲਵੀ ਸਾਹਿਬ ਰੋਕ ਕੇ ਇਹ ਵਿਆਹ ਨਹੀਂ ਹੋ ਸਕਦਾ, ਬਰਾਤ ਮੁੜ ਜਾਏਗੀ ਤੇ ਸ਼ਹੀਦਾਂ ਤੰਦੂਰ ਵਾਲੀ ਉੱਥੇ ਫੁੜਕ ਕੇ ਫਾਤ ਹੋ ਜਾਏਗੀ। ਤੇ ਰਹਿ ਗਈ ਉਹਦੀ ਕੁੜੀ ਜਿਹਨੇ ਵੋਟੀ ਬਣਨਾ ਸੀ, ਉਹ ਜਾਂ ਦਾਰੁਲ ਅਮਾਨ ਚ ਜਾਏਗੀ ਜਾਂ ਸੜਕਾਂ ਤੇ ਰੁਲਦੀ ਫਿਰੇਗੀ। ਇਹ ਕੁੜੀ ਰੁਲ ਰਹੀ ਹੈ ਫਰੇਮ ਦੇ ਵਿੱਚ, ਇਧਰੋਂ ਹਨੇਰੀ ਆਈ ਹੈ, ਸਕਰੀਨ ਤਾਰੀਕ ਹੋ ਗਈ ਹੈ, ਕਹਾਣੀ ਇੱਥੇ ਮੁੱਕ ਗਈ ਹੈ। ਪਰ ਯਾਰ ਪਤਾ ਨਹੀਂ ਕੀ ਹੋਇਆ, ਬਰਾਤ ਵੀ ਆਈ, ਅਸੀਂ ਵੀ ਰੱਜ ਕੇ ਚੌਲ ਖਾਦੇ ਆ, ਸ਼ੋਰੇ ਡੋਬ ਕੇ ਜਨਾਬ ਨਾਨ ਖਾਦੇ। ਮਿੱਠੇ ਚੌਲ ਵੀ ਸਨ, ਸਲੂਣ ਵਾਲੇ ਚੌਲ ਵੀ ਸਨ, ਫਰੂਟ ਵੀ ਸੀ। ਕਿਸੇ ਨੂੰ ਖਿਆਲ ਨਹੀਂ ਆਇਆ ਕਿ ਇਹਦੇ ਕੋਲ ਪੈਸੇ ਕਿੱਥੋਂ ਆਏ, ਕਿ ਇਹਦੇ ਕੋਲ ਨਾ ਜੇਸ ਦੇ ਪੈਸੇ ਸਨ, ਨਾ ਇਹਦੇ ਕੋਲ ਰੋਟੀਆਂ ਦੇ ਪੈਸੇ ਸਨ। ਇਹ ਕਿਤੋਂ ਡਾਕਾ ਮਾਰ ਕੇ ਤੇ ਨਹੀਂ ਆਈ। ਕਈ ਦਿਨ ਟੱਪ ਗਏ, ਇਹ ਅਸੀਂ ਬੜੇ ਪਰੇਸ਼ਾਨ। ਕਦੀ ਸਕਾਟਲੈਂਡ ਨੂੰ ਰਜੂ ਕਰੀਏ ਕਿ ਭਾਜੀ ਬਣਿਆ ਕੀ ਹੈ, ਇਹਦੇ ਕੋਲ ਪੈਸੇ ਕਿੱਥੋਂ ਆਏ। ਕਦੀ ਅਸੀਂ ਧੁਰਲੀ ਸਟਾਫ ਜਾਈਏ, ਸਹੀ ਕੋਲੋਂ ਪੁੱਛੀਏ ਕਿ ਜਨਾਬ ਇਹਦੇ ਕੋਲ ਪੈਸੇ ਕਿੱਥੋਂ ਆਏ। ਐਡੀ ਸ਼ਾਨ ਨਾਲ ਉਹਨੇ ਧੀ ਦਾ ਵਿਆਹ ਕੀਤਾ, ਇਹਦੇ ਕੋਲ ਹਫ਼ਤਾ ਪਹਿਲੇ ਪੈਸੇ ਹੀ ਕੋਈ ਨਹੀਂ ਸਨ। ਇਹਨੇ ਕੋਈ ਨਾ ਕੋਈ ਨਜਾਇਜ਼ ਕੰਮ ਜ਼ਰੂਰ ਕੀਤਾ ਹੈ, ਇਹ ਪੈਸੇ ਇਹਦੇ ਕੋਲ ਐਵੇਂ ਨਹੀਂ ਆ ਸਕਦੇ। ਤੇ ਇੱਕ ਦਿਨ ਸਾਨੂੰ ਮਿਲ ਗਿਆ ਬਾਬਾ ਬੂਟਾ। ਅਸੀਂ ਬਾਬੇ ਬੂਟੇ ਤੋਂ ਪੁੱਛਿਆ ਕਿ ਦੱਸੋ ਬਾਬਾ ਜੀ ਇਹ ਕੀ ਚਮਤਕਾਰ ਹੋਇਆ, ਕਿੱਥੋਂ ਪੈਸੇ ਆਏ, ਕੀ ਰੌਲ ਹੈ, ਕੀ ਕਹਾਣੀ ਹੈ, ਕੀ ਕਿੱਸਾ ਹੈ, ਸਾਨੂੰ ਦੱਸੋ। ਬਾਬਾ ਬੂਟਾ ਕਹਿੰਦਾ ਯਾਰ
ना ही पुछो तो चंगा है। असकर नहीं बाबा बूटिया जरूर दस। उन्हें कहा फिर सुनो, सारी उम्र मीदा सुमनी पैसा पैसा जोड़ के गले भरती रही, पीपे भरती रही, लोटे भरती रही, पांडे भरती रही, पैसे जोड़ती रही। वो अपने पुत्र का इलाज कराना चाहती सी ते ओदा पुत्र बगैर इलाज तो मर गया सी। फिर होया ये कि मरण तो कुछ दिन पहला उन्हें सारे नोट वलेटे ते सीधा तंदूर वाली कोल पहुंच गई। उन्हें कहा गल सुन, तू धी दा सिर कज, मेरे नाल जो होएगी वेखी जाएगी। ते होया इंज, उधर बरात गई, उधर मीदा सुमनी कब्रिस्तान गई ते असी सोचते रह गए होया की बनया की। गल निक्की जई, यार फरूका की बनेगा इस दुनिया दा, मैनू ते कोई समझ नहीं। तेनू समझे ते समझो ते समझाओ, कहानी बने लाओ। गल निक्की जई, यार फरूका की बनेगा इस दुनिया दा।